ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਜੁੜਨਗੇ ਸਾਡੇ ਨਾਲ ਬਲਤੇਜ ਪੰਨ ਜੀ, ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਜਾਂ ਹੋਰ ਆਲੇ ਦੁਆਲੇ ਕੀ ਕੁਛ ਹੋ ਰਿਹਾ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਜੀ ਸ਼ੇਰਗਿਲ ਅਸਾਲਮਾ ਤੋਂ, ਬਹਾਦਰ ਸਿੰਘ ਜੀ ਗਿੱਲ ਫਾਵਲਰ ਤੋਂ, ਗੁਰਬੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜੇ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ ਤੋਂ, ਹਰਵੰਤ ਸਿੰਘ ਉਪਲ ਜੁੱਬਾ ਸਿਟੀ ਤੋਂ। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਰੋਤਿਆਂ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ 2 ਦਿਨ ਦੀ ਮੈਂ ਮਾਫੀ ਚਾਹੁੰਦਾ ਜੀ, ਤਬੀਅਤ ਜਿਹੜੀ ਠੀਕ ਨਾ ਹੋਣ ਕਰਕੇ ਮੇਰੇ ਕੋਲ ਹਾਜ਼ਰੀ ਨਹੀਂ ਲਵਾਈ ਗਈ। ਹਾਂ ਜੀ ਬਿਲਕੁਲ ਜੀ, ਸਿਹਤ ਵੀ ਬਹੁਤ ਜ਼ਰੂਰੀ ਆ। ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਪਹਿਲਾਂ ਵੀ ਇਹੀ ਗੱਲਾਂ ਕਰਦੇ ਰਹੇ ਕਈ ਚਿਰਾਂ ਤੋਂ, ਕਿਸਾਨ ਤੇ ਸਰਕਾਰ ਆਮੋ ਸਾਹਮਣੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੇ ਇੱਕ ਕਿਸਮ ਦੇ ਨਾਲ ਮੋਰਚਾ ਜਿਹੜਾ ਜੀ ਉਹ ਸਰਕਾਰ ਦੇ ਖਿਲਾਫ ਖੋਲ੍ਹ ਦਿੱਤਾ। ਤੇ ਸ਼ਾਇਦ ਪਹਿਲਾਂ ਜਿਹੜਾ ਵੀ ਵਾਪਰਿਆ ਹੋਵੇ ਕਦੀ ਕਿ 6 ਮਹੀਨਿਆਂ ਦੇ ਵਿੱਚ ਜਿਹੜੀ ਸਰਕਾਰ ਦੇ ਖਿਲਾਫ ਉਹ ਵੱਡਾ ਮੋਰਚਾ ਕੋਈ ਜਿਹੜਾ ਉਹ ਖੁੱਲ੍ਹ ਗਿਆ ਹੋਵੇ। ਸਾਲ 1.5 ਸਾਲ ਤਾਂ ਤਕਰੀਬਨ ਜਿਹੜਾ ਜੀ ਉਹ ਕੰਮਕਾਜ ਚੱਲੀ ਜਾਂਦਾ, ਉਸ ਤੋਂ ਬਾਅਦ ਐਂਟੀ ਇਨਕੰਬੈਂਸੀ ਜਿਹੜੀ ਆ ਉਹ ਜ਼ਰੂਰ ਸਟਾਰਟ ਹੁੰਦੀ ਹੈ। ਪਰ ਇਸ ਵਾਰੀ ਬਿਲਕੁਲ ਹਾਲਾਤ ਜਿਹੜੇ ਆ ਜੀ ਉਹ ਵੱਖਰੇ ਆ। ਉਹਦਾ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਸਾਰੇ ਜਾਣਦੇ ਨੇ ਕਿ ਚੋਣਾਂ ਤੋਂ ਪਹਿਲਾਂ ਵਾਅਦੇ ਬਹੁਤ ਵੱਡੇ ਜਿਹੜੇ ਜੀ ਉਹ ਕਰ ਲਏ ਗਏ, ਇਹ ਬਿਨਾਂ ਜਾਣੇ ਤੋਂ ਕਿ ਇਹ ਵਾਅਦੇ ਪੂਰੇ ਕਰਨ ਦੇ ਵਾਸਤੇ ਜਿਹੜਾ ਮਣਾ ਮੂੰਹ ਪੈਸਾ ਚਾਹੀਦਾ ਉਹ ਕਿੱਥੋਂ ਆਊਗਾ। ਇਹਨੂੰ ਲੈ ਕੇ ਜਿਹੜੇ ਕਿਸਾਨ ਤੇ ਸਰਕਾਰ ਆ ਜੀ ਉਹ ਆਮੋ ਸਾਹਮਣੇ ਹੋ ਗਏ ਨੇ। ਔਰ ਜਿਹੜੇ ਕਿਸਾਨ ਨੇ ਉਹਨਾਂ ਨੇ ਐਲਾਨ ਇਹ ਕੀਤਾ ਹੋਇਆ ਜੀ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਘਰ ਹੈ ਨਿਊ ਮੋਤੀ ਮਹਿਲ ਹੈ, ਉਹਨੂੰ ਉਹਨਾਂ ਨੇ ਜਿਹੜਾ ਜੀ ਘੇਰਨਾ। ਔਰ ਇਸ ਵੇਲੇ ਜਿਹੜਾ ਜੀ ਸਰਕਾਰ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਛਾਪੇਮਾਰੀ ਕਰਕੇ ਗ੍ਰਿਫਤਾਰੀਆਂ ਜਿਹੜੀਆਂ ਉਹ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ। ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਸਾਰੀ ਜਗ੍ਹਾ ਦੇ ਉੱਤੇ ਜਿੱਥੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਹਦੇ ਨਾਲ ਨਾਲ ਇੱਥੇ ਜਿਹੜੀ ਪੁਲਿਸ ਦੀ ਨਫਰੀ ਆ ਉਹ ਵੀ ਵਧਾ ਦਿੱਤੀ ਗਈ ਆ। ਇਹ ਮਾਮਲਾ ਵੈਸੇ ਹਾਈ ਕੋਰਟ ਤੱਕ ਵੀ ਜਿਹੜਾ ਜੀ ਉਹ ਪਹੁੰਚ ਗਿਆ। ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਘਰ ਘੇਰਨ ਦੇ ਵਾਸਤੇ ਜਿਹੜਾ ਜੀ ਉਹ ਬਕਾਇਦਾ ਪਰਮਿਸ਼ਨ ਲਵੇ, ਜਦੋਂ ਕਿ ਜਿਹੜਾ ਕਿਸਾਨ ਯੂਨੀਅਨ ਨੇ ਜਿਹੜੀਆਂ ਜੀ ਉਹਨਾਂ ਨੇ 7 ਕਿਸਾਨ ਯੂਨੀਅਨ ਇਕੱਠੀਆਂ ਨੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਘਰ ਘੇਰਨਾ ਨਹੀਂ, ਅਸੀਂ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਰੋਸ ਆਪਣਾ ਜਿਹੜਾ ਉਹ ਪ੍ਰਗਟ ਕਰਨਾ। ਜਿਸ ਤਰੀਕੇ ਦੇ ਨਾਲ ਛਾਪੇਮਾਰੀ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਉਹ ਵੀ ਬੜੀ ਚਰਚਿਤ ਆ ਜੀ। ਪੁਲਿਸ ਨੇ ਬਠਿੰਡੇ ਦੇ ਪਿੰਡ ਮਹਿਮਾ ਭਗਵਾਨਾ ਦਾ ਇੱਕ ਵਿਅਕਤੀ ਤੇ ਉਹਦੀ ਪਤਨੀ ਨੂੰ ਚੁੱਕ ਲਿਆ ਕਿਉਂਕਿ ਉਹਨੇ ਪਟਿਆਲੇ ਮੋਰਚੇ ਦੇ ਵਿੱਚ ਜਾਣਾ ਸੀ। ਉਹਨਾਂ ਦਾ 13 ਸਾਲਾਂ ਦਾ ਬੱਚਾ ਜਿਹੜਾ ਜੀ ਉਹ ਰੋਂਦਾ ਕਰਲਾਉਂਦਾ ਰਹਿ ਗਿਆ। ਉਹਦਾ ਗੁੰਗਾ ਬੋਲਾ ਚਾਚਾ ਰੇਸ਼ਮ ਸਿੰਘ ਆਪਣੇ ਭਤੀਜੇ ਨੂੰ ਜਿਹੜਾ ਜੀ ਉਹ ਹੌਸਲਾ ਦੇਣ ਦੇ ਵਾਸਤੇ ਬੋਲ ਵੀ ਨਹੀਂ ਸਕਦਾ ਜੀ। ਇਹ ਗੁੰਗਾ ਬੋਲਾ ਵਿਅਕਤੀ ਜਿਹੜਾ ਜੀ ਇਹਨੂੰ ਪੁਲਿਸ ਨੇ ਚੁੱਕਿਆ, ਜਿਹਦੀ ਕਿ 4 ਚੁਫੇਰੇ ਤੋਂ ਨਖੇਦੀ ਹੋ ਰਹੀ ਹੈ। ਦੂਜਾ ਇਹ ਹੋਇਆ ਕਿ ਬਠਿੰਡੇ ਦੇ ਨੇੜੇ ਹੀ ਇੱਕ ਲੜਕੀ ਜਿਹੜੀ ਆਪਣੇ ਪੇਕੇ ਘਰ ਆਈ ਹੋਈ ਸੀ, ਉਹਨੇ ਮੁੱਖ ਮੰਤਰੀ ਹੋਰਾਂ ਦੇ ਨਾਮ ਦੇ ਉੱਤੇ ਇੱਕ ਚਿੱਠੀ ਜਿਹੜੀ ਆ ਜੀ ਲਿਖੀ ਆ। ਪਿੰਡ ਨੱਥੂਵਾਲ ਗਰਭੀ ਦੀ ਸ਼ਰਨਜੀਤ ਕੌਰ ਹੈ, ਉਹਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਕਿਹਾ ਕਿ ਉਹਨਾਂ ਦੇ ਘਰੇ 3:15 ਵਜੇ ਤੜਕੇ ਦਗੜ ਕਰਦੇ ਜਿਹੜੇ ਪੁਲਿਸ ਵਾਲੇ ਸੀ ਉਹ ਆਣ ਵੜੇ। ਉਹਨਾਂ ਨੇ ਉਹਦੇ ਪਿਓ ਦਾ ਪੁੱਛਿਆ, ਜਦੋਂ ਉਹਦੀ ਮਾਂ ਨੇ ਦੱਸਿਆ ਕਿ ਉਹ ਯੂਨੀਅਨ ਦੇ ਕੰਮ ਕਿਤੇ ਗਿਆ, ਅੱਗੇ ਵੀ ਉਹ ਕਈ ਦਿਨ ਘਰ ਨਹੀਂ ਆਉਂਦਾ ਯੂਨੀਅਨ ਦੇ ਕੰਮਾਂ ਕਰਕੇ, ਪੁਲਿਸ ਜਿਹੜੀ ਸੀ ਅੰਦਰ ਵੜ ਗਈ, ਬੈਟਰੀਆਂ ਮਾਰਦੀ ਰਹੀ। 2 ਭੈਣਾਂ ਬੈੱਡ ਤੇ ਸੁੱਤੀਆਂ ਸੀ। ਇਹ ਕੁੜੀ ਕਹਿੰਦੀ ਆ ਕਿ ਜਦੋਂ ਅਸੀਂ ਕਿਹਾ ਕਿ ਪਿਓ ਹੈ ਨਹੀਂ ਘਰੇ ਤੇ ਸਾਡੀ ਵੀਡੀਓਗ੍ਰਾਫੀ ਜਿਹੜੀ ਸੀ ਇਹਨਾਂ ਪੁਲਿਸ ਵਾਲਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ। ਸੋ ਇਹ ਜਿਹੜੀ ਘਟਨਾ ਬੜੀ ਚਰਚਿਤ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਹੋਈ ਹੈ। ਸਰਕਾਰ ਦੀ ਤਰਫੋਂ ਅਜੇ ਇਹਦੇ ਉੱਤੇ ਕੋਈ ਬਿਆਨ ਨਹੀਂ ਆਇਆ ਕਿ ਉਹ ਪੁਲਿਸ ਦੀਆਂ ਵਾਗਾਂ ਜਿਹੜੀਆਂ ਦੀ ਇੰਨੀਆਂ ਕਿਉਂ ਖੋਲ੍ਹ ਦਿੱਤੀਆਂ ਕਿ ਉਹ ਕਿਸੇ ਦੇ ਘਰੇ ਜਾ ਕੇ ਉਹਦੇ ਪਰਿਵਾਰ ਦੇ ਮੈਂਬਰਾਂ ਦੀ ਬਿਨਾਂ ਕਿਸੇ ਸਰਚ ਵਾਰੰਟ ਉਹ ਵੀਡੀਓਗ੍ਰਾਫੀ ਕਿਵੇਂ ਕਰਦੀ ਜੀ। ਬਿਲਕੁਲ, ਬੜੇ ਦੇਰ ਦਾ ਅਭਿਆਨ ਚੱਲ ਰਿਹਾ ਇਹਨਾਂ ਦਾ। ਤੇ ਅੱਗੇ ਆਪਾਂ ਗੱਲ ਕਰੀਏ, ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਿਆਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ। ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਜੋ ਕੁਛ ਆਹ ਚੱਲ ਰਿਹਾ ਖਾਸ ਤੌਰ ਦੇ ਉੱਤੇ ਨਿਊ ਮੋਤੀ ਮਹਿਲ ਦੇ ਉੱਤੇ ਰੋਸ ਮਾਰਚ ਕਰਨ ਵਾਲੀ ਗੱਲ ਜਿਹੜੀ ਕਿਸਾਨਾਂ ਨੇ ਕਹੀ ਆ, ਉਦੋਂ ਬਾਅਦ ਇਹਦੇ ਵਿੱਚ ਤੇਜ਼ੀ ਜਿਹੜੀ ਆ ਜੀ ਉਹ ਆਈ ਆ। ਨਹੀਂ ਤਾਂ ਸਰਕਾਰ
ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਖਿੱਚਣਾ ਚਾਹੁੰਦੀ ਆ। ਉਹਦਾ ਰੀਜ਼ਨ ਜਿਹੜਾ ਮੈਂ ਪਹਿਲਾਂ ਦੱਸ ਚੁੱਕਿਆ ਜੀ ਕਿ ਖਜ਼ਾਨੇ ਜਦੋਂ ਪੈਸਾ ਨਹੀਂ ਹੈਗਾ ਤੇ ਕਿੱਥੋਂ ਕਰਜ਼ਾ ਮਾਫੀ ਜਿਹੜੀ ਆ ਉਹ ਹੋਣੀ ਆ, ਕਿਹੜੇ ਤਰੀਕੇ ਦੇ ਨਾਲ ਜਿਹੜੀ ਆ ਉਹ ਹੋਣੀ ਆ। ਸਰਕਾਰ ਸਮਝਦੀ ਸੀ ਕਿ ਕੋਈ 5-6 ਮਹੀਨੇ ਹੋਰ ਲੰਘ ਜਾਣ, ਉਦੋਂ ਤੱਕ GST ਤੇ ਸਾਈਡ ਤੋਂ ਕੁਛ ਜਿਹੜਾ ਜੀ ਉਹ ਪੈਸਾ ਆ ਸਕਦਾ ਹੈ, ਜਾਂ ਜਿਵੇਂ ਸਰਕਾਰ ਇਹ ਕਹਿ ਰਹੀ ਆ ਕਿ ਯਕਮੁਸ਼ਤ ਜਿਹੜੀ ਇੰਡਸਟਰੀ ਤੋਂ ਜਿਹੜੇ ਪੈਸੇ ਲੈਣੇ ਆ ਉਹਨਾਂ ਦੇ ਨਾਲ ਸਮਝੌਤੇ ਦੇ ਰਾਹ ਦੇ ਉੱਤੇ ਸਰਕਾਰ ਤੁਰੀ ਹੋਈ ਆ ਕਿ ਜਿੰਨੇ ਬਣਦੇ ਆ ਉਦੋਂ ਚਲੋ ਤੁਸੀਂ ਘੱਟ ਦੇ ਦਿਓ, ਕੰਮ ਨਿਬੇੜ ਲਓ। ਉੱਧਰੋਂ ਸਰਕਾਰ ਨੂੰ ਇਹ ਆਸ ਹੈ ਕਿ 3500 ਕਰੋੜ ਰੁਪਈਆ ਆ ਸਕਦਾ ਤੇ ਉਹਦੇ ਵਿੱਚੋਂ ਕੁਝ ਪੈਸੇ ਜਿਹੜੇ ਆ ਕਿਸਾਨਾਂ ਦੇ ਕਰਜ਼ੇ ਦੇ ਵਾਸਤੇ ਵਰਤੇ ਜਾ ਸਕਦੇ ਆ। ਪਰ ਹਾਲਾਤ ਬਦਲ ਗਏ ਪਿਛਲੇ 2-3 ਦਿਨਾਂ ਦੇ ਦੌਰਾਨ। ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਜੀ, ਉਹਨੇ ਇਹ ਜਿਹੜੀ ਕਰਜ਼ਾ ਮਾਫੀ ਸਕੀਮ ਹੈ ਬੀਤੇ 31 ਮਾਰਚ ਤੋਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਿਹੜਾ ਵੀ ਉਹ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। 1 ਅਪ੍ਰੈਲ ਤੋਂ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਕ ਤੱਕ ਦਾ ਕਰੀਬ 400 ਕਰੋੜ ਰੁਪਏ ਵਿਆਜ ਵੀ ਸਰਕਾਰ ਭਰੂਗੀ। ਪੰਜਾਬ ਵਜ਼ਾਰਤ ਨੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਾਸਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਰਕੇ ਮੁੱਖ ਸਕੱਤਰ ਜਿਹੜੇ ਨੇ ਉਹਨਾਂ ਨੂੰ ਚੋਣ ਕਮਿਸ਼ਨ ਦੇ ਸੰਪਰਕ ਕਰਨ ਲਈ ਕਿਹਾ। ਕਮਿਸ਼ਨ ਦੇ ਚੋਣ ਜ਼ਾਬਤੇ ਕਰਕੇ ਗੁਰਦਾਸਪੁਰ ਹਲਕੇ ਦੇ ਵਿੱਚ ਕਰਜ਼ਾ ਮਾਫੀ ਲਾਗੂ ਕਰਨ ਲਈ ਵੋਟਾਂ ਦੀ ਗਿਣਤੀ ਤੱਕ ਰੁਕਣ ਲਈ ਕਹਿੰਦਾ ਤਾਂ ਸਕੀਮ ਫਿਲਹਾਲ ਬਾਕੀ ਸੂਬੇ ਦੇ ਵਿੱਚ ਲਾਗੂ ਜਿਹੜੀ ਹੈ ਜੀ ਕੀਤੀ ਜਾਊਗੀ। ਔਰ ਇਹ ਜਿਹੜਾ ਜੀ ਇਹਦੇ ਵਿੱਚ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹਨਾਂ ਨੇ ਪ੍ਰਧਾਨਗੀ ਕੀਤੀ, ਉਹਦੇ ਵਿੱਚ ਇਹਦਾ ਜਿਹੜਾ ਜੀ ਉਹ ਫੈਸਲਾ ਲਿਆ ਗਿਆ। ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਕਿਹਾ ਜੀ ਕਿ ਕਰਜ਼ਾ ਮਾਫੀ ਦਾ ਪੈਸਾ 4-5 ਕਿਸ਼ਤਾਂ ਦੇ ਵਿੱਚ ਅਦਾ ਕੀਤਾ ਜਾਊਗਾ। ਸੋ ਇਹ ਟੈਕਨੀਕਲ ਪੁਆਇੰਟ ਜਿਹੜਾ ਜੀ ਇਹਦੇ ਵਿੱਚ ਦੇਖਣ ਵਾਲਾ ਹੈ ਔਰ ਰਾਜ ਸਰਕਾਰ ਨੇ ਇਹਦੇ ਲਈ ਪੈਸੇ ਦਾ ਪ੍ਰਬੰਧ ਕਰ ਲਿਆ। ਜੇ 4-5 ਕਿਸ਼ਤਾਂ ਦੇ ਵਿੱਚ ਜਿਹੜਾ ਜੀ ਕਰਨਾ ਹੈ, ਇਹਦਾ ਮਤਲਬ ਇਹ ਆ ਕਿ ਪਹਿਲੀ ਕਿਸ਼ਤ ਜਿਹਦਾ ਉਹਨਾਂ ਨੇ ਬਜਟ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ 1500 ਕਰੋੜ ਰੁਪਈਆ, ਜਿੰਨੇ ਕਿਸਾਨਾਂ ਦੀ ਗਿਣਤੀ ਆ, ਜਿੰਨਾ ਉਹਨਾਂ ਦਾ ਕਰਜ਼ਾ ਲਾਹਿਆ ਜਾਣਾ, ਕਿਤੇ ਜਿਹੜੀ ਹੈ ਜੀ ਉਹ ਕਹਾਣੀ ਇਉਂ ਨਾ ਹੋ ਜੇ ਜਿਹੋ ਜੀ ਉੱਤਰ ਪ੍ਰਦੇਸ਼ ਦੇ ਵਿੱਚ 2 ਦਿਨ ਪਹਿਲਾਂ ਹੋ ਕੇ ਹਟੀ ਆ, ਮੱਧ ਪ੍ਰਦੇਸ਼ ਦੇ ਵਿੱਚ ਕੱਲ ਹੋ ਕੇ ਹਟੀ ਆ। ਉੱਤਰ ਪ੍ਰਦੇਸ਼ ਦੇ ਵਿੱਚ 1 ਲੱਖ ਦੇ ਕਰਜ਼ੇ ਥੱਲੇ ਦਬੇ ਹੋਏ ਇੱਕ ਕਿਸਾਨ ਦਾ 1 ਪੈਸਾ ਮਾਫ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਨੂੰ 4 ਰੁਪਏ ਦਾ ਸਰਟੀਫਿਕੇਟ ਮਿਲਿਆ ਤੇ ਕਿਸੇ ਨੂੰ 6 ਰੁਪਏ ਦਾ ਜਿਹੜਾ ਸਰਟੀਫਿਕੇਟ ਮਿਲਿਆ, ਕਿਉਂਕਿ 1500 ਕਰੋੜ ਰੁਪਈਆ ਤਾਂ ਇੱਕ ਨਿਗੂਣੀ ਰਕਮ ਹੈ ਜਿੰਨਾ ਜਿਹੜਾ ਜੀ ਇਹ ਕਿਸਾਨਾਂ ਦੇ ਸਿਰ ਕਰਜ਼ਾ ਹੈ। ਰਾਜ ਸਰਕਾਰ ਸਹਿਕਾਰੀ ਬੈਂਕਾਂ ਦੇ ਕਰਜ਼ੇ 3600 ਕਰੋੜ ਰੁਪਈਆ ਤੇ ਪ੍ਰਾਈਵੇਟ ਤੇ ਕੌਮੀਕ੍ਰਿਤ ਜਿਹੜੇ ਬੈਂਕਾਂ ਦਾ 6000 ਕਰੋੜ ਰੁਪਈਆ ਜਿਹੜਾ ਜੀ ਉਹ ਮੁਆਫ ਕਰੂਗੀ। ਅਜਿਹਾ ਵਾਅਦਾ ਸਰਕਾਰ ਨੇ ਕੱਲ ਕਰ ਦਿੱਤਾ ਜੀ। ਤੇ ਅੱਗੇ ਆਪਾਂ ਜ਼ਿਮਨੀ ਚੋਣ ਦੀ ਗੱਲ ਕਰਦੇ ਹਾਂ ਗੁਰਦਾਸਪੁਰ ਤੋਂ, ਤੇ ਬਾਕੀ 2 ਪਾਰਟੀਆਂ ਨੇ ਤਾਂ ਉਮੀਦਵਾਰ ਐਲਾਨੇ ਆ, ਪਰ ਜਿਹੜੀ ਤੀਸਰੀ ਪਾਰਟੀ ਭਾਜਪਾ ਹੈ ਉਸ ਦਾ ਉਮੀਦਵਾਰ ਕੌਣ ਹੋਵੇਗਾ? ਦੇਖੋ ਜੀ, ਕਾਂਗਰਸ ਨੇ ਵੀ ਜੱਕੋ ਤੱਕੀ ਜਿਹੜੀ ਸੀਗੀ ਜੀ ਉਹਨੂੰ ਖਤਮ ਕੀਤਾ ਹੋਇਆ। ਜਿਹੜੇ ਗੁਰਦਾਸਪੁਰ ਲੋਕ ਸਭਾ ਹਲਕਾ ਜੀ ਇੱਥੋਂ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਪਾਰਟੀ ਦਾ ਉਮੀਦਵਾਰ ਜਿਹੜਾ ਜੀ ਉਹ ਬਣਾਇਆ। ਇਹ ਵੈਸੇ ਜਿਹੜੀਆਂ ਕੈਲਕੂਲੇਸ਼ਨ ਨੇ ਇਹ ਥੋੜ੍ਹੀਆਂ ਜਿਹੀਆਂ ਹਾਲ ਦੀ ਘੜੀ ਸਮਝ ਤੋਂ ਪਰੇ ਲੱਗਦੀਆਂ ਨੇ ਕਿ ਅਬੋਹਰ ਤੋਂ ਲਿਜਾ ਕੇ ਗੁਰਦਾਸਪੁਰ ਤੋਂ ਚੋਣ ਜਿਹੜੀ ਹੈ ਜੀ ਉਹ ਲੜਾਉਣ ਦੀ ਨਹੀਂ ਜਾਖੜ ਹੋਰਾਂ ਨੂੰ ਕੀ ਤੁੱਕ ਜਿਹੜੀ ਹੈ ਜੀ ਉਹ ਪਈ ਹੈ, ਕਿਉਂਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ। ਸ਼ਾਇਦ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਠਿੱਬੀ ਲਾਉਣ ਦੇ ਕਰਕੇ ਕਿ ਉਹ ਇਹ ਟਿਕਟ ਨਾ ਲੈ ਜਾਣ, ਜਿਹਦੇ ਕਰਕੇ ਸੁਨੀਲ ਜਾਖੜ ਹੋਰਾਂ ਨੂੰ ਇੱਥੋਂ ਜਿਹੜਾ ਜੀ ਲਿਜਾ ਕੇ ਖੜਾ ਕੀਤਾ ਗਿਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਇੱਕ ਵਾਰੀ ਫੇਰ ਜਿਹੜੀ ਕੇਂਦਰੀ ਹਾਈ ਕਮਾਂਡ ਦੇ ਵਿੱਚ ਚੱਲੀ ਨਹੀਂ ਗਈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪਹਿਲਾਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਜਿਹੜਾ ਕਿ ਅੱਜ ਕਾਗਜ਼ ਭਰੂਗਾ। ਅੱਜ ਜਾਂ ਭਰ ਕੇ ਕਾਗਜ਼ ਜਿਹੜਾ ਜੀ ਉਹ ਭਰਨ ਦੀ ਉਮੀਦ ਹੈ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਵੀ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਅਜੇ ਤੱਕ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਪਛੜੀ ਹੋਈ ਹੈ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਵੱਡੀ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਜਨਤਾ ਪਾਰਟੀ ਸੋਚਦੀ ਆ ਕਿ ਸਿੰਪਥੀ ਵੋਟ ਜਿਹੜੀ ਆ ਜੀ ਉਹ ਵਿਨੋਦ ਖੰਨਾ ਦੇ ਨਾਂ ਤੇ ਲਈ ਜਾ ਸਕਦੀ ਹੈ, ਕਵਿਤਾ ਖੰਨਾ ਨੂੰ ਉੱਥੋਂ ਉਮੀਦਵਾਰ ਬਣਾ ਕੇ। ਦੂਜੇ ਪਾਸੇ ਲੋਕਲ ਉਮੀਦਵਾਰ ਜਿਹੜੇ ਸਲਾਰੀਆ ਨੇ ਉਹ ਜ਼ਬਰਦਸਤ ਵਿਰੋਧ ਕਰ ਰਹੇ ਨੇ ਕਵਿਤਾ ਖੰਨਾ ਦਾ। ਇਹ ਵੀ ਕਹਿੰਦੇ ਆ ਕਿ ਜੇਕਰ ਉਹ ਉੱਥੋਂ ਖੜੋਂਦੇ ਨੇ ਤੇ ਉਹ ਵਿਰੋਧ ਜਿਹੜਾ ਜੀ ਉਹਦਾ ਕਰ ਸਕਦੇ ਆ ਕਵਿਤਾ ਖੰਨਾ ਦਾ, ਤੇ ਆਪਣਾ ਲਾਮ ਲਸ਼ਕਰ ਲੈ ਕੇ ਦਿੱਲੀ ਬੈਠੇ ਆ ਆਪਣੀ ਟਿਕਟ ਪੱਕੀ ਕਰਾਉਣ ਦੇ ਵਾਸਤੇ। ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸਮਝਦੀ ਹੈ ਕਿ ਜੇ ਦੋਨਾਂ ਦੇ ਵਿਚਾਲੇ ਕੋਈ ਸੁਰ ਨਹੀਂ ਰਲਦੀ, ਜ਼ਿਆਦਾ ਰੌਲਾ ਰੱਪਾ ਪੈਂਦਾ ਤੇ ਤੀਜੀ ਧਿਰ ਨੂੰ ਲਿਆ ਕੇ ਵਿੱਚ ਅੜਾ ਦਿੱਤਾ ਜਾਵੇ। ਤੀਜੀ ਧਿਰ ਹਰਦੀਪ ਸਿੰਘ ਪੁਰੀ ਦੇ ਰੂਪ ਦੇ ਵਿੱਚ ਹੀ ਜਿਹੜੀ ਆ ਜੀ ਉਹ ਸਮਝੀ ਜਾ ਸਕਦੀ ਹੈ ਕਿ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹ ਵੀ ਇੱਥੋਂ ਉਮੀਦਵਾਰ ਲਿਆਂਦੇ ਜਾ ਸਕਦੇ ਨੇ। ਜੱਕੋ ਤੱਕੀ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਰੀ ਆ। ਕਿੰਨਾ ਸਮਾਂ ਜਿਹੜਾ ਜੀ ਉਹ ਲਾਉਂਦੀ ਆ, ਕਿਉਂਕਿ ਡੇ ਬਾਈ ਡੇ ਜਿਹੜਾ ਜੀ ਹਰ ਰੋਜ਼ ਸਮਾਂ ਬੀਤਦਾ ਜਾ ਰਿਹਾ ਹੈ। ਉਹਦੇ ਵਾਸਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੀ ਕੱਲ ਜਿਹੜੀ ਹੈ ਜੀ ਪ੍ਰੈਸ ਰਿਲੀਜ਼ ਕੀਤੀ ਆ ਕਿ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਇੱਥੋਂ ਚੋਣ ਗੁਰਦਾਸਪੁਰ ਤੋਂ ਲੜੂਗਾ। ਉਮੀਦਵਾਰ ਕੌਣ ਹੋਊਗਾ, ਕਿਹਨੇ ਚੋਣ ਲੜਨੀ ਆ,
ਇਹਦੇ ਬਾਰੇ ਦੇ ਵਿੱਚ ਅਜੇ ਉਹਨਾਂ ਨੇ ਕੁਝ ਵੀ ਕਲੀਅਰ ਨਹੀਂ ਕੀਤਾ। ਜੇ ਸਿਮਰਜੀਤ ਸਿੰਘ ਮਾਨਵਰੀ ਵੀ ਆਉਂਦੇ ਆ ਤੇ ਇਹਦੇ ਨਾਲ ਜਿਹੜੀ ਹੈ ਜੀ ਇਹ 4 ਧਿਰੀ ਟੱਕਰ ਤਾਂ ਨਹੀਂ ਬਣ ਜਾਣੀ, ਪਰ ਕੁਝ ਵੋਟਾਂ ਤਾਂ ਜਿਹੜੀ ਹੈ ਜੀ ਉਹ ਸਿਮਰਜੀਤ ਸਿੰਘ ਮਾਨਵਰੀ ਇੱਥੋਂ ਭੰਨਣਗੀ। ਹਾਂ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੋਗੇ ਦੇ ਵਿੱਚ। ਪਹਿਲਾਂ ਵੀ ਕਾਫੀ ਟਾਈਮ ਤੋਂ ਗੱਲਾਂ ਕਰਦੇ ਆਏ ਕਿ ਜਿਹੜੇ ਗੈਂਗਸਟਰ ਆ ਬਹੁਤ ਹੋ ਗਏ ਆ, ਗਰੁੱਪ ਬਹੁਤ ਹੋ ਗਏ ਆ। ਮੋਗੇ ਵਿੱਚ 2 ਗੈਂਗਸਟਰ ਗਰੁੱਪਾਂ ਦੇ ਵਿੱਚ ਦਿਨ ਦਿਹਾੜੇ ਹੀ ਗੋਲੀ। ਬਿਲਕੁਲ ਜੀ, ਇਹ ਅਕਾਲਸਰ ਰੋਡ ਦੇ ਉੱਤੇ ਬੜਾ ਇਹ ਬਿਜ਼ੀ ਏਰੀਆ ਮੋਗੇ ਦਾ, ਜਿੱਥੇ ਦੁਪਹਿਰੇ 1:30 ਵਜੇ ਦੇ ਕਰੀਬ ਜਿਹੜੀ ਹੈ ਜੀ 2 ਗੈਂਗਸਟਰਾਂ ਦੇ ਗਰੁੱਪਾਂ ਦੇ ਵਿੱਚ ਸ਼ਰੇਆਮ ਗੋਲੀ ਜਿਹੜੀ ਹੈ ਜੀ ਉਹ ਚੱਲੀ, ਔਰ 3 ਲੋਕ ਇਸ ਗੋਲੀ ਦੇ ਵਿੱਚ ਜ਼ਖਮੀ ਜਿਹੜੇ ਆ ਉਹ ਹੋਏ ਦੱਸੇ ਜਾਂਦੇ ਆ। ਹਾਕਮ ਧਿਰ ਦੇ ਨਾਲ ਜੁੜੇ ਗੁੱਟ ਦੇ ਵੀ 3 ਵਿਅਕਤੀ ਜਿਹੜੇ ਆ ਜੀ ਉਹ ਜ਼ਖਮੀ ਦੱਸੇ ਜਾਂਦੇ ਆ। ਗੋਲੀ ਲੱਗਣ ਦੇ ਨਾਲ ਜਿਹੜੇ ਗੰਭੀਰ ਰੂਪ ਜ਼ਖਮੀ ਹੋਏ ਆ ਜੀ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਭੇਜਿਆ ਗਿਆ। ਇਹ ਗੈਂਗਵਾਰ ਜਿਹੜੀ ਹੈ ਜੀ ਲੰਡੀ, ਟਿੰਡੀ ਤੇ ਰਿੰਕੂ ਜਗਰਾਓ ਤੇ ਨੀਲਾ ਗਰੁੱਪਾਂ ਦੇ ਪੁਰਾਣੀ ਇਹਨਾਂ ਦੀ ਦੁਸ਼ਮਣੀ ਆ, ਉਹਦੇ ਕਰਕੇ ਹੋਈ ਜਿਹੜੀ ਹੈ ਜੀ ਪੁਲਿਸ ਦੇ ਵੱਲੋਂ ਦੱਸੀ ਜਾ ਰਹੀ ਹੈ ਜੀ। ਨਾ ਸਿਰਫ ਜਿਹੜਾ ਜੀ ਇਹਦੇ ਵਿੱਚ ਗੋਲੀ ਚੱਲੀ ਆ, ਬਲਕਿ ਤਿੱਖੇ ਹਥਿਆਰ ਜਿਹੜੇ ਜਿਹਦੇ ਵਿੱਚ ਕਾਪਾ, ਕਿਰਪਾਨਾਂ ਜਿਹੜੀਆਂ ਜੀ ਉਹਦੀ ਵੀ ਵਰਤੋਂ ਕੀਤੀ ਗਈ ਆ। ਜਿਹੜਾ ਦੱਸਿਆ ਇਹ ਗਿਆ ਜੀ ਕਿ ਇੱਕ ਮੁੰਡਾ ਜਿਹੜਾ ਅਕਾਲਸਰ ਰੋਡ ਦੇ ਉੱਤੇ ਜਾ ਰਿਹਾ ਸੀਗਾ ਤੇ ਕਤਲ ਕੇਸ ਚੋਂ ਜ਼ਮਾਨਤ ਦੇ ਉੱਤੇ ਆਏ ਨੀਲਾ ਤੋਂ ਇਲਾਵਾ ਸੀਰਾ, ਰਿੰਕੂ ਜਗਰਾਓ ਤੇ ਅਗਨਾ ਉਹਨੂੰ ਘੇਰ ਲਿਆ ਜੀ। ਜਾਨ ਬਚਾਉਣ ਦੇ ਵਾਸਤੇ ਇੱਕ ਦੁਕਾਨ 'ਚ ਵੜ ਗਿਆ। ਹਮਲਾਵਰ ਜਿਹੜੇ ਸੀ ਉਹ ਪਿੱਛੇ ਪਹੁੰਚ ਗਏ ਤੇ ਉੱਥੇ ਉਹਨੂੰ ਜਿਹੜਾ ਸੀਗਾ ਉਹ ਕੁੱਟਣਾ ਸ਼ੁਰੂ ਕਰਤਾ। ਦੁਕਾਨ ਜਿਹੜੀ ਸੀ ਉਹ ਵੀ ਟੁੱਟ ਗਈ। ਉਹਦੇ ਜਿਹੜਾ ਵਿਅਕਤੀ ਸੀਗਾ ਵੀ ਉਹਦੇ ਦੂਜੇ ਸਾਥੀ ਵੀ ਉੱਥੇ ਪਹੁੰਚ ਗਏ ਤੇ ਗੋਲੀ ਲੱਗਣ ਕਰਕੇ ਵੀ ਇੱਕ ਵਿਅਕਤੀ ਜਿਹੜਾ ਸੀਗਾ ਵਰਿੰਦਰ ਸਿੰਘ ਉਰਫ ਪਿੰਡੀ ਜਿਹੜਾ ਇਹ ਇੱਥੇ ਜ਼ਖਮੀ ਹੋ ਗਏ ਜੀ। ਇਹ ਦੱਸਿਆ ਗਿਆ ਜੀ ਕਿ ਕਾਂਗਰਸ ਆਗੂ ਦੇ ਗਨਮੈਨ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਕਿਹਾ ਗਿਆ ਜੀ ਕਿ ਪੁਲਿਸ ਉਹਨੂੰ ਜਿਹੜਾ ਜੀ ਬਚਾਉਣ ਦੇ ਵਾਸਤੇ ਝੂਠ ਮਾਰ ਰਹੀ ਹੈ। ਜਿਹੜਾ ਅਕਾਲੀ ਆਗੂ ਹੈ ਇੱਥੇ ਦਾ ਇੱਕ ਗੁਰਮਿੰਦਰਜੀਤ ਸਿੰਘ ਬੱਬਲੂ, ਉਹਨੇ ਜਿਹੜਾ ਜੀ ਅਧਿਕਾਰੀਆਂ ਨੂੰ ਇੱਕ ਵੱਖਰੀ ਗੱਲ ਜਿਹੜੀ ਆ ਦੱਸੀ ਆ। ਇਹ ਕਿਹਾ ਜੀ ਕਿ ਪੁਲਿਸ ਜਿਹੜੀ ਆ ਉਹ ਸਿਰਫ ਲਿਹਾਜ਼ ਕਰ ਰਹੀ ਹੈ ਕਾਂਗਰਸੀਆਂ ਦਾ। ਉਹਨੇ ਕਿਹਾ ਕਿ ਉਹ ਧਰਨਾ ਇੱਥੇ ਦੇਣਗੇ ਜੇਕਰ ਜਿਹੜਾ ਜੀ ਇਹਦੇ ਵਿੱਚ ਪੁਲਿਸ ਨੇ ਉਹਨਾਂ ਦੇ ਨਾਲ ਇਨਸਾਫ ਨਾ ਕੀਤਾ। ਮਤਲਬ ਇਹ ਕਿ ਇਹ ਗੈਂਗਵਾਰ ਜਿਹੜੀ ਹੋਈ ਆ ਇਹ ਅਸਲ ਦੇ ਵਿੱਚ 2 ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਵਿਚਾਲੇ ਲੜਾਈ ਹੈ। ਪੁਲਿਸ ਇਹਨੂੰ ਗੈਂਗਵਾਰ ਦਾ ਨਾਮ ਵੀ ਜਿਹੜਾ ਜੀ ਉਹ ਦੇਣਾ ਚਾਹੁੰਦੀ ਹੈ ਤੇ ਕਿਸੇ ਤਰੀਕੇ ਦੇ ਨਾਲ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਮੁੰਡਿਆਂ ਨੂੰ ਜਿਹੜਾ ਜੀ ਉਹ ਬਚਾਉਣਾ ਚਾਹੁੰਦੀ ਹੈ। ਪਿਛਲੇ 10 ਸਾਲਾਂ ਦੇ ਦੌਰਾਨ ਜਿਸ ਕਿਸਮ ਦੇ ਲੋਕ ਪੈਦਾ ਜਿਹੜੇ ਜੀ ਕੀਤੇ ਆ ਪਿਛਲੀ ਜਿਹੜੀ ਸਰਕਾਰ ਨੇ, ਉਹ ਇੱਕ ਤਾਂ ਉਹ ਸਮੇਂ ਦੇ ਉੱਤੇ ਉਦੋਂ ਵੀ ਜਿਹੜਾ ਜੀ ਕੁਛ ਨਾ ਕੁਛ ਇਸੇ ਤਰ੍ਹਾਂ ਦਾ ਕਰਦੇ ਰਹੇ ਆ ਤੇ ਸ਼ਾਇਦ ਇਹ ਵੀ ਹੋ ਸਕਦਾ ਜੀ ਕਿ ਲੰਮੇ ਸਮੇਂ ਦੇ ਵਾਸਤੇ ਇਹ ਸਾਰਾ ਕੁਛ ਚੱਲਦਾ ਵੀ ਰਹੇ ਤੇ ਲੋਕਾਂ ਨੂੰ ਜਿਹੜੀਆਂ ਜੀ ਉਹ ਭੁਗਤਣੀਆਂ ਵੀ ਪੈਣ। ਜਿਵੇਂ ਸਿਆਣੇ ਕਹਿੰਦੇ ਹਨ ਜੀ ਕਿ ਇਹ ਜਿਹੜੀਆਂ ਚੀਜ਼ਾਂ ਪੈਦਾ ਕੀਤੀਆਂ ਹੋਈਆਂ ਜਿਹੜੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਜਦੋਂ ਉਹ ਇੰਨੀਆਂ ਵੱਡੀਆਂ ਹੋ ਜਾਂਦੀਆਂ ਨੇ ਤਾਂ ਇਹ ਜਿਹੜਾ ਜੀ ਉਹਨੂੰ ਹੀ ਫਿਰ ਖਾਣ ਨੂੰ ਦੌੜਦੀਆਂ ਨੇ ਜਿਹਨੇ ਇਹ ਪੈਦਾ ਕੀਤੀਆਂ ਹੁੰਦੀਆਂ ਨੇ। ਕੁਛ ਇਸੇ ਤਰੀਕੇ ਦੇ ਹਾਲਾਤ ਜਿਹੜੇ ਆ ਜੀ ਸ਼ਹਿਰਾਂ ਤੇ ਪਿੰਡਾਂ ਥਾਵਾਂ ਦੇ ਉੱਤੇ ਜਿਹੜਾ ਉਹ ਬਣਾਏ ਗਏ ਆ, ਜਿੱਥੋਂ ਇਹਨਾਂ ਨੂੰ ਨਾਮ ਜਿਹੜਾ ਜੀ ਨਵਾਂ ਗੈਂਗਸਟਰ ਦਾ ਦਿੱਤਾ ਗਿਆ, ਜਿਹੜੇ ਕਿ ਆਪਸ ਦੇ ਵਿੱਚ ਹੀ ਹੁਣ ਗੋਲੀਆਂ, ਕਾਪੇ, ਕਿਰਪਾਨਾਂ ਚਲਾਉਂਦੇ ਫਿਰਦੇ ਜੀ। ਬਿਲਕੁਲ, ਦਿਨ ਦਿਹਾੜੇ ਹੀ ਗੋਲੀਆਂ ਚੱਲ ਰਹੀਆਂ ਨੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਦੁਰਲਭ ਚੀਜ਼ਾਂ ਦੀ। ਤੇ ਇੱਕ ਨਵਜੋਤ ਪਾਲ ਰੰਧਾਵਾ ਨਾਂ ਦੇ ਬੰਦੇ ਨੇ ਇਹ ਸਾਰੀਆਂ ਚੀਜ਼ਾਂ ਹੀ ਵੇਚ ਦਿੱਤੀਆਂ। ਬਿਲਕੁਲ ਜੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਇਹਨੇ ਵੇਚ ਦਿੱਤੀਆਂ। ਔਰ ਇਹ ਜਿਹੜਾ ਜੀ ਇਹ PCS ਆਫਿਸਰ ਆ ਨਵਜੋਤ ਪਾਲ ਰੰਧਾਵਾ, ਇਹਨੇ ਵਿਰਾਸਤ ਦੀ ਉਹ ਲੁੱਟ ਕੀਤੀ ਆ ਜਿਹਦਾ ਪਹਿਲਾਂ ਜਿਹੜਾ ਜੀ ਘੱਟ ਇਸ ਤਰ੍ਹਾਂ ਦੀ ਕੋਈ ਮਿਸਾਲ ਜਿਹੜੀ ਆ ਉਹ ਮਿਲਦੀ ਆ। ਨਵਜੋਤ ਪਾਲ ਰੰਧਾਵਾ ਇਸ ਅਫਸਰ ਦਾ ਨਾਂ ਆ ਜੀ, ਜਿਹਨੇ ਥੋੜੇ ਚਿਰ ਦੇ ਵਿੱਚ ਪੰਪ ਡੀਲਰ ਤੋਂ ਪੁਰਾਣੀਆਂ ਵਸਤਾਂ ਦੇ ਵੱਡੇ ਏਜੰਟ ਤੱਕ ਦਾ ਸਫ਼ਰ ਜਿਹੜਾ ਜੀ ਉਹ ਤੈਅ ਕੀਤਾ। ਇਸ ਸਫ਼ਰ ਦੇ ਵਾਸਤੇ ਉਹਨੇ ਪੰਜਾਬ ਸਰਕਾਰ ਵਿਚਲਾ ਆਪਣਾ ਅਹੁਦਾ ਜਿਹੜਾ ਜੀ ਬਹੁਤ ਵਰਤਿਆ, ਰੱਜ ਕੇ ਵਰਤਿਆ। ਤੁਸੀਂ ਇਹ ਕਹਿ ਲਓ ਕਿ ਪੰਜਾਬ ਦੇ ਪੁਰਾਤਤਵ ਤੇ ਮਿਊਜ਼ੀਅਮ ਦੇ ਇਸ ਸਾਬਕਾ ਡਾਇਰੈਕਟਰ ਦੇ ਕੋਲੇ ਪੁਰਾਣੀਆਂ ਕੀਮਤੀ ਵਸਤਾਂ ਦਾ ਸਭ ਤੋਂ ਵੱਡਾ ਇੱਕ ਨਿੱਜੀ ਸੰਗ੍ਰਹਿ ਹੈ। ਇਹਦੇ ਵਿੱਚ ਖੰਜਰ, ਕਿਰਪਾਨਾਂ, ਬੰਦੂਕਾਂ, ਜਿਹੜੀਆਂ ਦੁਰਲੱਭ ਕਿਤਾਬਾਂ, ਆਇਲ ਤਸਵੀਰਾਂ ਜਿਹੜੀਆਂ ਉਹ ਸ਼ਾਮਲ ਹੈ। ਬੀਤੇ ਮਹੀਨੇ DRI ਨੇ ਪੰਜਾਬ ਸਰਕਾਰ ਨੂੰ ਲਿਖੀ ਇੱਕ ਚਿੱਠੀ ਵਿੱਚ ਦੱਸਿਆ ਸੀਗਾ ਕਿ ਨਵਜੋਤ ਪਾਲ ਰੰਧਾਵਾ ਦੇ ਵੱਲੋਂ ਪੁਰਾਤਨ ਵਸਤਾਂ ਦੇ ਸਮਗਲਰ ਵਿਜੇ ਨੰਦਾ ਦੀ ਮਦਦ ਕੀਤੀ ਜਾ ਰਹੀ ਹੈ। ਰੰਧਾਵਾ ਦਾ ਜਿਹੜਾ ਜੀ ਆਪਣੇ ਆਪ 'ਚ ਜਿਹੜਾ ਇਹ ਮੰਨਣਾ
ਜਿਹੜਾ ਦੀ ਇਹਦੀ ਦਰੁਸਤੀ ਹੈ ਇਸ ਖਬਰ ਦੀ। ਸਨਮਾਨ ਤੇ ਸ਼ੁਕਰਗੁਜ਼ਾਰੀ ਜਿਹੜੀ ਸਕੀਮ ਦੇ ਤਹਿਤ 2001 ਦੇ ਵਿੱਚ TCS ਵੰਡ ਤੋਂ ਪਹਿਲਾਂ ਉਹਦੇ ਮੋਢੇ ਤੇ ਫੀਤੀਆਂ ਲੱਗੀਆਂ ਹੋਈਆਂ ਸੀ, ਜਿਹਦੇ ਵਿੱਚ ਹਥਿਆਰਾਂ ਦੇ ਲਾਇਸੈਂਸਸ਼ੁਦਾ ਡੀਲਰ ਤੋਂ ਲੈ ਕੇ ਦਿੱਲੀ ਦੇ ਇੱਕ ਹੋਟਲ ਦਾ ਕਲਾ ਸਲਾਹਕਾਰ ਹੋਣਾ ਵੀ ਜਿਹੜਾ ਉਹ ਸ਼ਾਮਲ ਸੀਗਾ। ਉਹ ਇੱਕ ਛੋਟੀ ਉਸਾਰੀ ਠੇਕੇਦਾਰ ਤੇ ਪ੍ਰਾਪਰਟੀ ਡੀਲਰ ਵੀ ਰਿਹਾ। ਪਰ ਪੰਜਾਬ ਸਰਕਾਰ ਦੀ ਸੇਵਾ ਦੇ ਦੌਰਾਨ ਉਹਦੇ ਕਾਰਜਕਾਲ ਦਾ ਅੱਧੇ ਤੋਂ ਵੱਧ ਸਮਾਂ ਮਿਊਜ਼ੀਅਮਾਂ ਦੇ ਵਿੱਚ ਬੀਤਿਆ ਜੀ। ਔਰ 2007 ਤੋਂ ਲੈ ਕੇ 11 ਤੱਕ ਚੰਡੀਗੜ੍ਹ ਮਿਊਜ਼ੀਅਮ ਦਾ ਡਾਇਰੈਕਟਰ ਤੇ 13 ਤੋਂ 17 ਤੱਕ ਪੰਜਾਬ ਦਾ ਪੁਰਾਤਤਵ ਤੇ ਮਿਊਜ਼ੀਅਮ ਡਾਇਰੈਕਟਰ ਰਿਹਾ। ਜਿਹੜੀਆਂ ਇਹ ਪਤਾ ਹੈ ਕਿ ਤੋਂ ਜਿਹੜੀ ਪੁੱਛਗਿੱਛ ਕੀਤੀ ਗਈ ਆ, ਇਹਦੇ ਦੌਰਾਨ ਇਹ ਵਸਤਾਂ ਜਿਹੜੀਆਂ ਜੀ ਰੰਧਾਵੇ ਤੋਂ ਖਰੀਦਣ ਦੀ ਜਾਣਕਾਰੀ ਜਿਹੜੀ ਹੈ ਜੀ ਕੁਝ ਲੋਕਾਂ ਨੇ ਦਿੱਤੀ, ਜਿਹੜੀਆਂ ਕਿ ਏਦਾਂ ਦੀਆਂ ਵਸਤਾਂ ਖਰੀਦਦੇ ਨੇ। ਇੱਕ ਵਿਅਕਤੀ ਜਿਹੜਾ ਸੀਗਾ ਜੀ ਸਮਗਲਰ ਹੈ ਦਵੇਸ਼ ਗੋਇਲ, ਉਹਨੇ ਇਹ ਗੱਲ ਜਿਹੜੀ ਹੈ ਜੀ ਮੰਨੀ ਆ ਕਿ ਉਹਨੇ 1 ਕਰੋੜ ਤੇ 80 ਲੱਖ ਰੁਪਏ ਦੀ ਨਗਦ ਅਦਾਇਗੀ ਨਵਜੋਤ ਪਾਲ ਰੰਧਾਵਾ ਨੂੰ ਕੁਛ ਇਸੇ ਤਰ੍ਹਾਂ ਦਾ ਸਮਾਨ ਜਿਹੜਾ ਜੀ ਉਹ ਖਰੀਦਣ ਦੇ ਵਾਸਤੇ ਕੀਤੀ ਸੀਗੀ। ਇਹ ਇੱਕ ਵਿਅਕਤੀ ਦੀ ਗੱਲ ਹੈ, ਕਿੰਨਿਆਂ ਕੁ ਤੋਂ ਉਹਨੇ ਕਿੰਨੇ ਪੈਸੇ ਕਮਾਏ, ਕਿੰਨਾ ਕੁ ਸਮਾਨ ਵੇਚ ਗਿਆ, ਇਹ ਕੁਛ ਨਹੀਂ ਪਤਾ ਜੀ। ਦੂਜੇ ਪਾਸੇ ਪਰਨੀਤ ਕੌਰ ਹੋਰੀ ਜਿਹੜੇ ਕਿ ਮੁੱਖ ਮੰਤਰੀ ਦੇ ਮਿਸਜ਼ ਨੇ, ਉਹਨਾਂ ਨੇ ਕੱਲ ਜਿਹੜੀ ਹੈ ਜੀ ਇਹ ਗੱਲ ਕਹੀ ਹੈ ਕਿ ਕਿਲ੍ਹਾ ਮੁਬਾਰਕ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਗਾਇਬ ਪਾਈਆਂ ਗਈਆਂ ਨੇ। ਉਹਨੇ ਇਹ ਕਿਹਾ ਕਿ ਪਿਛਲੀ ਸਰਕਾਰ ਨੇ ਕੁਝ ਚੀਜ਼ਾਂ ਜਿਹੜੀਆਂ ਗਾਇਬ ਹੋ ਗਈਆਂ ਸੀ, ਉਹਦੀ ਇੱਕ ਵਾਰੀ ਰੰਭੀ ਸੀ, ਮੁੜ ਕੇ ਫੇਰ ਠੰਡੇ ਬਸਤੇ ਚ ਪਾਤੀ। ਉਹਨਾਂ ਨੇ ਦੱਸਿਆ ਜੀ ਕਿ 97 ਤੇ 2009 ਦੇ ਵਿੱਚ ਇੱਕ ਪੇਂਟਿੰਗ, ਜਦੋਂ ਕਿ 2005 ਦੇ ਵਿੱਚ 2 ਪੇਂਟਿੰਗ ਇੱਥੋਂ ਗੁੰਮ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਮੁੜ ਕੇ ਉਹ ਜਿਹੜਾ ਵਿਭਾਗ ਪੁਰਾਤਤਵ ਹੈਗਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ, ਉਹਨਾਂ ਦੇ ਕੋਲੇ ਇਹ ਕੰਪਲੇਂਟ ਜਿਹੜੀ ਹੈ ਜੀ ਉਹ ਲੈ ਕੇ ਜਾਣਗੇ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਡੇਰੇ ਦੀ। ਡੇਰੇ ਦੇ ਵਿੱਚੋਂ ਕਹਿੰਦੇ ਇੱਕ ਪ੍ਰਬੰਧਕ ਨੇ ਕਿਹਾ ਕਿ ਇੱਥੋਂ 600 ਪਿੰਜਰ ਮਿਲ ਸਕਦੇ ਨੇ ਲੋਕਾਂ ਦੇ। ਬਿਲਕੁਲ ਜੀ, ਡਾਕਟਰ ਨੈਨ ਜਿਹੜਾ ਕਿ ਜਿਹੜੇ ਥਿੰਕ ਟੈਂਕ ਨੇ ਡੇਰੇ ਦੇ ਜਿਹੜੇ ਇਹਦੇ ਪ੍ਰਬੰਧ ਚਲਾਉਂਦੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਹੈ ਡਾਕਟਰ ਨੈਨ ਤੇ ਵਿਪਾਸਨਾ ਜਿਹੜੀ ਇਸ ਵੇਲੇ ਡੇਰੇ ਨੂੰ ਚਲਾ ਰਹੀ ਆ। ਇਹਨਾਂ ਦੋਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਸਿੱਟ ਨੇ ਕੀਤੀ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ। ਔਰ ਇਹ ਜਿਹੜਾ ਉਪ ਚੇਅਰਮੈਨ ਹੈ ਡਾਕਟਰ PR ਨੈਨ, ਉਹਨੇ ਇਹ ਖੁਲਾਸਾ ਕੀਤਾ ਕਿ ਸਰਸਾ ਡੇਰੇ ਦੇ ਅੰਦਰ ਕਰੀਬ 600 ਪਿੰਜਰ ਦੱਬੇ ਹੋਏ ਮਿਲ ਸਕਦੇ ਆ। ਸਿਰਸੇ ਦੀ ਪੁਲਿਸ ਨੇ ਜਿਹੜੀ ਇਹ ਵਿਸ਼ੇਸ਼ ਜਾਂਚ ਟੀਮ ਹੈ ਜੀ, ਇਸ ਤੋਂ ਪੁੱਛਗਿੱਛ ਕੱਲ ਕੀਤੀ ਸੀਗੀ। ਨੈਨ ਨੇ ਇਹ ਕਿਹਾ ਕਿ ਪਿੰਜਰ ਸ਼ਰਧਾਲੂਆਂ ਦੇ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਤੋਂ ਪਿੱਛੋਂ ਮੁਕਤੀ ਲਈ ਇਹ ਲਾਸ਼ਾਂ ਡੇਰੇ ਅੰਦਰ ਦਬਾਈਆਂ ਸੀ। ਇਹ ਕਹਿਆ ਜੀ ਕਿ ਇਹਨਾਂ ਪਿੰਜਰਾਂ ਸੰਬੰਧੀ ਉਹਨਾਂ ਕੋਲੇ ਰਿਕਾਰਡ ਹੈਗਾ। ਉਹਨੇ ਇਹ ਗੱਲ ਕਹੀ ਹੈ ਡਾਕਟਰ ਨੈਨ ਨੇ, PR ਨੈਨ ਨੇ। ਇਹਦੇ ਕਿ ਉਹ ਡੇਰੇ ਜਿਹੜੇ ਪੁਲਿਸ ਨੂੰ ਇਹ ਰਿਕਾਰਡ ਜਿਹੜਾ ਜੀ ਉਹ ਦਿੰਦਾ ਜਾਂ ਜਿਹੜਾ ਜੀ ਉਹ ਨਹੀਂ। ਸਵਾਲ ਥੋੜਾ ਜਿਹਾ ਇੱਥੇ ਆਉਂਦਾ ਹੈ ਕਿ ਇੱਕ ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਡੇਰੇ ਦੇ ਵੱਲੋਂ ਕਿ ਜੀ ਜਦੋਂ ਇਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਸੀਗਾ ਪ੍ਰੇਮੀਆਂ ਦੇ, ਰਿਸ਼ਤੇਦਾਰਾਂ ਦਾ, ਬਜ਼ੁਰਗਾਂ ਦਾ, ਤੇ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਉਹ ਜਿਹੜੇ ਫੁੱਲ ਨੇ, ਜਿਹੜੀਆਂ ਹੱਡੀਆਂ ਬਚਦੀਆਂ ਨੇ, ਉਹਨਾਂ ਨੂੰ ਪਾਣੀ ਦੇ ਵਿੱਚ ਨਾ ਸੁੱਟਣ ਕਿਉਂਕਿ ਇਹਦੇ ਨਾਲ ਪੋਲਿਊਸ਼ਨ ਫੈਲਦਾ। ਤੇ ਇਸ ਕਰਕੇ ਡੇਰੇ ਦੇ ਵਿੱਚ ਇਹ ਦੱਬ ਦਿੱਤੇ ਜਾਂਦੇ ਸੀਗੇ। ਫੁੱਲ ਦੱਬਣੇ, ਹੱਡੀਆਂ ਦੱਬਣੀਆਂ, ਪਿੰਜਰ ਲੱਭਣੇ, ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਕਿਉਂਕਿ ਇਹ ਤਾਂ ਗੱਲ ਅਜੇ ਤੱਕ ਪਹਿਲਾਂ ਸਾਹਮਣੇ ਨਹੀਂ ਆਈ ਕਿ ਡੇਰੇ ਦੇ ਵਿੱਚ ਜਾਣ ਵਾਲੇ ਪ੍ਰੇਮੀ ਜਾਂ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦਾ ਅੰਤਮ ਸੰਸਕਾਰ ਨਹੀਂ ਸੀ ਕੀਤਾ ਜਾਂਦਾ, ਉਹਨਾਂ ਨੂੰ ਦੱਬ ਦਿੱਤਾ ਜਾਂਦਾ ਸੀਗਾ, ਦਫਨਾਉਣਾ ਜਿਹੜਾ ਵੀ ਦਫਨਾ ਦਿੱਤਾ ਜਾਂਦਾ ਸੀ। ਇਹ ਗੱਲ ਪਹਿਲਾਂ ਨਹੀਂ ਸਾਹਮਣੇ ਆਈ ਕਿਉਂਕਿ ਡੇਰੇ ਦੇ ਸਾਬਕਾ ਕੁਝ ਪ੍ਰੇਮੀ ਜਿਨ੍ਹਾਂ ਨੇ ਪਿਛਲੇ ਦਿਨ ਇਹ ਦੋਸ਼ ਲਾਏ ਸੀ ਕਿ ਜਿਹੜਾ ਡੇਰੇ ਦੇ ਖਿਲਾਫ ਬੋਲਦਾ ਸੀ ਉਹਨੂੰ ਮਾਰ ਕੇ ਡੇਰੇ ਦੇ ਅੰਦਰ ਦੱਬ ਦਿੱਤਾ ਜਾਂਦਾ ਤੇ ਉਹਦੇ ਉੱਤੇ ਰੁੱਖ ਲਾ ਦਿੱਤੇ ਜਾਂਦੇ ਸੀਗੇ ਤਾਂ ਕਿ ਇਹ ਦੱਬੇ ਨਾ ਜਾ ਸਕਣ। ਜੇ ਹੁਣ ਡਾਕਟਰ ਨੈਨ ਇਹ ਗੱਲ ਕਹਿੰਦਾ ਕਿ 600 ਪਿੰਜਰ ਦੱਬੇ ਹੋ ਸਕਦੇ ਆ ਕਿਉਂਕਿ ਉਹ ਪ੍ਰੇਮੀਆਂ ਦੇ, ਰਿਸ਼ਤੇਦਾਰਾਂ ਦੇ ਹੋ ਸਕਦੇ ਆ ਜਿਨ੍ਹਾਂ ਦੀ ਇੱਛਾ ਦੇ ਮੁਤਾਬਕ ਜਿਹੜਾ ਜੀ ਇਹ ਹੋਊਗਾ। ਇਹ ਵੀ ਹੋ ਸਕਦਾ ਜੀ 600 ਦੀ ਗੱਲ ਜੇ ਉਹ ਕਰਦਾ ਤੇ ਪੇਪਰ ਤਿਆਰ ਕਰਨੇ ਹੋਣ ਜਿੰਨਾ ਜਿਹੜਾ ਜੀ ਉਹ ਸਮਾਂ ਇਹਨਾਂ ਨੂੰ ਮਿਲ ਗਿਆ ਸੀਗਾ ਉਹਦੇ ਵਾਸਤੇ। ਦੇਖਦੇ ਆ ਜੀ ਕਿ SIT ਜਿਹੜੀ ਆ ਜੀ ਇਹਦੇ ਉੱਤੇ ਅਗਲਾ ਸਟੈਪ ਕੀ ਜਿਹੜਾ ਉਹ ਲੈਂਦੀ ਆ। ਦੂਜੇ ਪਾਸੇ ਜਿਹੜੀ ਹਨੀਪ੍ਰੀਤ ਇਸ ਵੇਲੇ ਬਹੁਤ ਚਰਚਿਤ ਆ ਜੀ, ਉਸ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਭਾਰਤ ਨੇਪਾਲ ਸਰਹੱਦ ਦੇ ਉੱਤੇ ਮਹਾਰਾਜਾ ਗੰਜ ਤੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਫੇਰ ਭਾਲ ਜਿਹੜੀ ਆ ਉਹ ਆਰੰਭੀ ਗਈ ਆ। ਖੁਫੀਆ ਏਜੰਸੀਆਂ ਨੇ ਪਿਛਲੇ 2 ਕੁ ਦਿਨਾਂ ਤੋਂ ਜਿਹੜਾ ਜੀ ਇੱਥੇ ਜਿਹੜੇ ਦੀ ਜਾ ਕੇ ਡੇਰੇ ਲਾਏ ਹੋਏ ਆ ਨੇਪਾਲ ਦੀ ਸਰਹੱਦ ਦੇ ਨੇੜੇ, ਔਰ ਇੱਥੇ ਤਿੱਖੀ ਨਜ਼ਰ ਜਿਹੜੀ ਆ ਜੀ ਉਹ ਰੱਖੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਉਹ ਭੇਸ ਬਦਲ ਕੇ ਇੱਥੇ ਰਹੀ ਹੋ ਸਕਦੀ ਹੈ, ਪਰ ਸ਼ਾਇਦ ਇਹ ਵੀ ਕਿਹਾ ਜਾ ਸਕਦਾ ਜੀ ਕਿ ਜੇ ਉਹ ਇੱਥੋਂ ਸੁਨਾਰੀਆ ਜੇਲ੍ਹ ਤੋਂ ਨਿਕਲ ਕੇ ਨੇਪਾਲ ਤੱਕ ਚਲੇਗੀ ਤਾਂ ਕੀ ਉਹ ਨੇਪਾਲ ਦੇ ਵਿੱਚ ਜਿਹੜਾ ਜੀ ਉਹ ਬੈਠੀ ਹੋਊਗੀ ਇੰਨੇ ਦਿਨਾਂ ਦੇ ਵਾਸਤੇ, ਉਹ ਗਾਂਹ ਨਹੀਂ ਜਿਹੜਾ ਜੀ ਉਹ ਨਿਕਲ ਗਈ ਹੋਊਗੀ। ਪਰ
ਇੰਨਾ ਜ਼ਰੂਰ ਹੈ ਕਿ ਜਿੰਨੀ ਕੁ ਇੱਥੇ ਜਿਹੜੀ ਹੈ ਉਹ ਤੋਏ ਤੋਏ ਹੋ ਰਹੀ ਆ ਉਹਦੇ ਕਰਕੇ ਇਹ ਫਾਰਮੈਲਿਟੀ ਤੇ ਕਹਿ ਲਓ ਤੁਸੀਂ ਕਿਤੇ ਨਾ ਕਿਤੇ ਇਹ ਕਰਨਾ ਪੈ ਰਿਹਾ ਜੀ ਪੁਲਿਸ ਨੂੰ। ਹੁਣ ਉਹ ਜਿਹੜੀ ਹਨੀਪ੍ਰੀਤ ਆ ਲੱਭੂਗੀ ਉੱਥੋਂ ਨੇਪਾਲ ਦੇ ਵਿੱਚੋਂ, ਇਹਦੇ ਉੱਤੇ ਹਾਲ ਦੀ ਘੜੀ ਤਾਂ ਸਵਾਲੀਆ ਚੱਲੀ ਹੈ। ਬਿਲਕੁਲ, ਜੇ ਇਹਨਾਂ ਨੂੰ ਗੁਆਚਾ ਹੋਇਆ ਕੁਛ ਨਹੀਂ ਲੱਭਦਾ ਹੁੰਦਾ ਤਾਂ ਅੱਗੇ ਆਪਾਂ ਤੇਲ ਦੀਆਂ ਕੀਮਤਾਂ ਅਸਮਾਨੇ ਚੜੀਆਂ ਹੋਈਆਂ, ਜੇ ਉਸ ਦੀ ਗੱਲ ਕਰੀਏ ਤਾਂ ਜੇਤਲੀ ਨੇ ਕੋਰਾ ਜਵਾਬ ਦਿੱਤਾ। ਬਿਲਕੁਲ ਜੀ, ਇਸ ਵੇਲੇ ਜਿਹੜੇ ਮੁਲਕ ਦੇ ਵਿੱਚ ਵੀ ਹਾਹਾਕਾਰ ਮਚੀ ਹੋਈ ਹੈ, ਧੂੰਆਂ ਕੱਢਿਆ ਪਿਆ ਜਿਹੜੇ ਆਮ ਲੋਕਾਂ ਦਾ ਇਹਨਾਂ ਤੇਲ ਦੀਆਂ ਜਿਹੜੀਆਂ ਵੀ ਕੀਮਤਾਂ ਦਾ। ਪਰ ਕੇਂਦਰੀ ਵਿੱਤ ਮੰਤਰੀ ਜਿਹੜੇ ਅਰੁਣ ਜੇਤਲੀ ਨੇ, ਉਹਨਾਂ ਨੇ ਪੈਟਰੋਲ ਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਦੇ ਵਿੱਚ ਕਟੌਤੀ ਦਾ ਕੋਈ ਸੰਕੇਤ ਨਹੀਂ ਦਿੱਤਾ। ਇਹ ਵਧੀਆ ਤੇਲ ਕੀਮਤਾਂ ਬਾਰੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਨਤਕ ਖਰਚੇ ਦੇ ਵਾਸਤੇ ਸਰਕਾਰ ਨੂੰ ਮਾਲੀਏ ਦੀ ਲੋੜ ਹੈ। ਨਵੰਬਰ 14 ਤੇ ਜਨਵਰੀ 16 ਦੇ ਦਰਮਿਆਨ 1 ਲੀਟਰ ਡੀਜ਼ਲ ਦੇ ਉੱਤੇ 13 ਰੁਪਏ 47 ਪੈਸੇ, ਪੈਟਰੋਲ ਦੇ ਉੱਤੇ 11 ਰੁਪਏ 70 ਪੈਸੇ ਪ੍ਰਤੀ ਲੀਟਰ ਵਧਾਈ ਐਕਸਾਈਜ਼ ਡਿਊਟੀ ਦਾ ਜ਼ਿਕਰ ਕੀਤੇ ਤੋਂ ਬਿਨਾਂ ਉਹਨਾਂ ਨੇ ਕਿਹਾ ਕਿ ਸੂਬਿਆਂ ਦੇ ਵੱਲੋਂ ਤੇਲ ਤੇ ਵੈਟ ਜਾਂ ਸੇਲਸ ਟੈਕਸ ਦੀ ਉੱਚੀ ਦਰ ਜਿਹੜੀ ਹੈ ਜੀ ਵਸੂਲੀ ਜਾ ਰਹੀ ਹੈ। ਆਪਣੀ ਜਿਹੜੀ ਸੈਂਟਰ ਦੀ ਦਰ ਹੈ ਉਹਦਾ ਉਹਨਾਂ ਨੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ। ਭਾਜਪਾ ਦੀ ਸੱਤਾ ਵਾਲੇ ਮਹਾਰਾਸ਼ਟਰ ਦੇ ਵਿੱਚ ਪੈਟਰੋਲ ਤੇ 46 ਰੁਪਏ 52 ਪੈਸੇ, ਮੁੰਬਈ ਦੇ ਵਿੱਚ 47 ਰੁਪਏ 64 ਪੈਸੇ ਵੈਟ ਲਿਆ ਜਾ ਰਿਹਾ, ਜਿਹੜਾ ਕਿ ਮੁਲਕ ਭਰ ਦੇ ਵਿੱਚ ਸਭ ਤੋਂ ਵੱਧ ਹੈ। 29 ਸੂਬਿਆਂ ਤੋਂ 18 ਰਾਜਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ NDA ਦੀ ਜਿਹੜੀ ਹੈ ਜੀ ਉਹ ਸਰਕਾਰ ਹੈ। ਤੇਲ ਦੀਆਂ ਕੀਮਤਾਂ ਛੇਤੀ ਠੀਕ ਹੋਣ ਦੀ ਗੱਲ ਕਰਦਿਆਂ ਜੇਤਲੀ ਸਾਹਿਬ ਨੇ ਜ਼ਰੂਰ ਕਿਹਾ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਸਰਕਾਰ ਨੂੰ ਚਲਾਉਣ ਲਈ ਮਾਲੀਆ ਚਾਹੀਦਾ ਹੁੰਦਾ, ਤੁਸੀਂ ਸੜਕਾਂ ਕਿਵੇਂ ਬਣਾਓਗੇ। ਸਰਕਾਰ ਨੇ ਢਾਂਚੇ ਤੇ ਜਨਤਕ ਖਰਚ ਵਧਾਇਆ, ਜਿਹਦੇ ਕਰਕੇ ਜਨਤਾ ਦੀਆਂ ਜੇਬਾਂ ਦੇ ਵਿੱਚੋਂ ਹੀ ਇਹ ਪੈਸੇ ਜਿਹੜੇ ਆ ਜੀ ਕੱਢਣੇ ਨੇ। ਇਹ ਉਹਨਾਂ ਦਾ ਇਸ਼ਾਰਾ ਇਸ ਪਾਸੇ ਵੱਲ ਹੈ ਜੀ। ਕੇਂਦਰੀ ਵਜ਼ਾਰਤ ਨੇ ਜੀ 16 ਦੇ ਵਾਸਤੇ ਰੇਲਵੇ ਦੇ ਗੈਰ ਗਜ਼ਟਡ ਮੁਆਵਜ਼ਿਆਂ ਦੇ ਵਾਸਤੇ ਜਿਹੜਾ ਜੀ ਇਹ ਵੀ ਕਿਹਾ ਕਿ ਇਹਦੇ ਉੱਤੇ ਉਹਨਾਂ ਨੂੰ ਕੁਝ ਜਿਹੜੀ ਰਾਹਤ ਹੈ ਉਹ ਮਿਲ ਸਕਦੀ ਹੈ। ਜਿਸ ਤਰੀਕੇ ਦੇ ਨਾਲ ਜੇਤਲੀ ਸਾਹਿਬ ਨੇ ਤੇਲ ਦੀਆਂ ਕੀਮਤਾਂ ਦੇ ਉੱਤੇ ਜਿਹੜਾ ਜੀ ਉਹ ਜਵਾਬ ਦਿੱਤਾ, ਨਿਰਸੰਦੇਹ ਇਹਦੇ ਨਾਲ ਆਉਣ ਵਾਲੇ ਜਿਹੜਾ ਜੀ ਦਿਨਾਂ ਦੇ ਦੌਰਾਨ ਜਿਹੜੀਆਂ ਵਿਰੋਧੀ ਧਿਰਾਂ ਨੇ ਹਾਲ ਦੀ ਘੜੀ ਤਾਂ ਵੈਸੇ ਉਹ ਚੁੱਪ ਬੈਠੀਆਂ ਨੇ, ਉਹਨਾਂ ਨੂੰ ਇੱਕ ਮੁੱਦਾ ਜਿਹੜਾ ਜੀ ਉਹ ਤੇਲ ਦੀਆਂ ਕੀਮਤਾਂ ਦੇ ਉੱਤੇ ਮਿਲ ਸਕਦਾ। ਪਰ ਜਿਸ ਤਰੀਕੇ ਦੇ ਨਾਲ ਇਹ ਕੀਮਤਾਂ ਪਿਛਲੇ ਦਿਨਾਂ ਤੋਂ ਵਧੀਆਂ ਨੇ, ਉਹ ਚਾਹੇ ਕਾਂਗਰਸ ਹੋਵੇ, ਚਾਹੇ ਉਹ ਤ੍ਰਿਣਮੂਲ ਕਾਂਗਰਸ ਹੋਵੇ, ਖੱਬੇ ਸੱਜੇ ਹੋਣ, ਆਮ ਆਦਮੀ ਪਾਰਟੀ ਜਿਹੜੀ ਉਹ ਹੋਵੇ, ਕੋਈ ਵੀ ਹੋਵੇ ਜੀ, ਕਿਸੇ ਨੇ ਕੋਈ ਲਫ਼ਜ਼ ਤੱਕ ਇਹਦੇ ਉੱਤੇ ਜਿਹੜਾ ਜੀ ਉਹ ਨਹੀਂ ਬੋਲਿਆ। ਕੋਈ ਸੰਘਰਸ਼ ਜਾਂ ਕਿਸੇ ਕਿਸਮ ਦੀ ਕੋਈ ਵਿਉਂਤਬੰਦੀ ਲੋਕਾਂ ਨੂੰ ਲਾਮਬੰਦ ਕਰਨ ਦੀ ਵੀ ਇਹਨਾਂ ਪਾਰਟੀਆਂ ਦੀ ਕਿਸੇ ਜਗ੍ਹਾ ਤੋਂ ਕੋਈ ਸਾਹਮਣੇ ਨਹੀਂ ਆਈ। ਲੋਕ ਚੁੱਪ ਕਰਕੇ ਪੈਟਰੋਲ ਪੰਪਾਂ ਤੇ ਜਾ ਕੇ ਤੇਲ ਪਵਾਈ ਜਾਂਦੇ ਨੇ ਤੇ ਦੁਕਾਨਾਂ ਤੇ ਬਹਿ ਕੇ ਤੇ ਡਾਈਨਿੰਗ ਟੇਬਲਾਂ ਤੇ ਬਹਿ ਕੇ ਇਹਦੇ ਸੰਬੰਧੀ ਚਰਚਾ ਜ਼ਰੂਰ ਕਰੀ ਜਾਂਦੇ ਨੇ। ਬਿਲਕੁਲ ਜੀ, ਕੁਛ ਕਰਨਾ ਪੈਣਾ ਇਹਨਾਂ ਨੂੰ। ਇਹ ਤਾਂ ਝੱਟ ਪਤਾ ਇਹਨਾਂ ਨੂੰ ਲੱਗ ਸਕਦਾ ਹੈ ਕਿ ਤੇਲ ਦੀਆਂ ਕੀਮਤਾਂ ਕਿਵੇਂ ਤਾਂ ਚੜਾਉਣੀਆਂ। ਅਤੇ ਅੱਗੇ ਅਖੀਰ ਦੇ ਵਿੱਚ ਆਪਾਂ ਜੱਸੀ ਕਤਲ ਕਾਂਡ ਦੀ ਜੇ ਗੱਲ ਕਰਦੇ ਹਾਂ, ਕਾਫੀ ਦਿਨਾਂ ਤੋਂ ਇਹ ਮਾਮਲਾ ਭਖਿਆ ਹੋਇਆ ਦੁਬਾਰਾ, ਅਤੇ ਉਸ ਦੇ ਰਿਸ਼ਤੇਦਾਰ ਇੰਡੀਆ ਦੇ ਵਿੱਚ ਜਾ ਰਹੇ ਨੇ, ਪਹੁੰਚ ਰਹੇ ਨੇ। ਐਕਚੁਅਲੀ ਜੀ ਬੜਾ ਲੰਬਾ ਸਮਾਂ ਇਹਨੂੰ ਲੱਗ ਗਿਆ, 17 ਸਾਲ ਦਾ ਸਮਾਂ ਜਿਹੜਾ ਜੀ ਉਹ ਲੱਗਿਆ। ਕੈਨੇਡਾ ਦੇ ਵਿੱਚੋਂ 2 ਜਾਣਿਆਂ ਨੂੰ ਜਿਹੜਾ ਸੀ ਹਵਾਲਾ ਸੰਧੀ ਐਕਸਪੋਜੀਸ਼ਨ ਜਿਹੜੀ ਹੈ ਜੀ ਉਹਦੇ ਤਹਿਤ ਲਿਆਉਣ ਦੇ ਵਾਸਤੇ। ਜੱਸੀ ਕਤਲਕਾਂਡ 17 ਸਾਲ ਪਹਿਲਾਂ ਬੜਾ ਚਰਚਿਤ ਹੋਇਆ ਸੀਗਾ, ਇੱਥੋਂ ਤੱਕ ਚਰਚਿਤ ਕਿ ਜਿਹੜਾ ਇੰਗਲਿਸ਼ ਮੀਡੀਆ, ਈਵਨ ਬ੍ਰਿਟਿਸ਼ ਮੀਡੀਆ, ਉਹਨੇ ਵੀ ਇਹਦੇ ਉੱਤੇ ਡਾਕੂਮੈਂਟਰੀਜ਼ ਜਿਹੜੀਆਂ ਉਹ ਕੀਤੀਆਂ ਸੀਗੀਆਂ ਆਨਰ ਕਿਲਿੰਗ ਦੇ ਉੱਤੇ। ਜੱਸੀ ਜਿਹੜੀ ਕਿ ਇੱਥੇ ਕੈਨੇਡਾ ਤੋਂ ਆਈ ਸੀ ਤੇ ਆਪਣੇ ਹੀ ਪਿੰਡ ਦੇ ਇੱਕ 3 ਵੀਲਰ ਚਲਾਉਂਦੇ ਮੁੰਡੇ ਦੇ ਨਾਲ ਉਹਨੇ ਵਿਆਹ ਕਰਾ ਲਿਆ ਸੀ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ। ਬਾਅਦ ਦੇ ਵਿੱਚ ਹਮਲਾ ਕਰਕੇ ਜਿਹੜਾ ਜੀ ਇਹਨਾਂ ਦੋਨਾਂ ਨੂੰ ਤਕਰੀਬਨ ਮਾਰ ਦਿੱਤਾ ਗਿਆ। ਮਿੱਠੂ ਜਿਹੜਾ ਸੀਗਾ ਜੀ ਉਹ ਕਿਸਮਤ ਨਾਲ ਬਚ ਗਿਆ ਜਿੰਨਾ ਉਹਨੇ ਵਿਆਹ ਕਰਾਇਆ ਸੀਗਾ, ਤੇ ਜਿਹੜੀ ਜੱਸੀ ਸੀ ਉਹਦਾ ਕਤਲ ਹੋ ਗਿਆ। ਇਹਦੇ ਸੰਬੰਧ ਦੇ ਵਿੱਚ ਪੁਲਿਸ ਦੀ ਲੰਬੀ ਇਨਵੈਸਟੀਗੇਸ਼ਨ ਚੱਲੀ ਤੇ ਇਹ ਸਾਹਮਣੇ ਆਇਆ ਜੀ ਕਿ ਜੱਸੀ ਦੀ ਮਾਂ ਜਿਹੜੀ ਸੀਗੀ ਮਲਕੀਤ ਕੌਰ ਤੇ ਉਹਦੇ ਮਾਮੇ ਸੁਰਜੀਤ ਸਿੰਘ ਨੇ ਇਹਦੇ ਵਾਸਤੇ ਜਿਹੜਾ ਜੀ ਇੱਥੇ ਭਾੜੇ ਦੇ ਕਾਤਲਾਂ ਨੂੰ ਸੁਪਾਰੀ ਦਿੱਤੀ ਸੀ। ਸੁਪਾਰੀ ਕਿਲਿੰਗ ਦਾ ਇਹ ਮਾਮਲਾ ਸੀਗਾ ਜੀ। ਜਿਹੜੀ ਪੰਜਾਬ ਦੀ ਪੁਲਿਸ ਸੀ ਉਹਨੇ ਇੱਕ ਲੰਬੀ ਲੜਾਈ ਲੜੀ, ਐਕਸਟ੍ਰਾਡੀਸ਼ਨ ਦੇ ਤਹਿਤ ਜਿਹੜਾ ਜੀ ਕੈਨੇਡਾ ਦੇ ਵਿੱਚ ਗਏ, ਔਰ ਕੈਨੇਡਾ ਦੇ ਵਿੱਚ ਮਲਕੀਤ ਕੌਰ ਤੇ ਸੁਰਜੀਤ ਸਿੰਘ ਜਿਹੜੇ ਸੀਗੇ ਜੀ ਉਹਨਾਂ ਨੇ ਇੱਕ ਤੋਂ ਬਾਅਦ ਦੂਜੀ ਤੋਂ ਅਗਲੀ ਜਿਹੜੀ ਅਦਾਲਤ ਸੀਗੀ ਸੁਪਰੀਮ ਕੋਰਟ ਤੱਕ ਇਸ ਮਾਮਲੇ ਨੂੰ ਲੈ ਕੇ ਗਏ। ਕੈਨੇਡਾ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਜਿਹੜਾ ਜੀ ਇਹ ਫੈਸਲਾ ਦਿੱਤਾ ਕਿ ਇਹਨਾਂ ਨੂੰ ਹਵਾਲਾ ਸੰਧੀ ਦੇ ਤਹਿਤ ਉੱਥੇ ਭੇਜਿਆ ਜਾਣਾ ਚਾਹੀਦਾ ਦੋਨਾਂ ਨੂੰ। ਇੱਥੇ ਪੁਲਿਸ ਜਿਹੜੀ ਹੈ ਜੀ ਉਹ ਇਹਨਾਂ ਨੂੰ ਇੱਕ ਗਰੁੱਪ ਜਿਹੜਾ ਪੁਲਿਸ ਦਾ ਸੀਗਾ ਜੀ ਉਹ ਲੈਣ ਦੇ ਵਾਸਤੇ ਗਏ ਸੀਗੇ। DSP ਧੂਰੀ
ਇੱਕ ਇੰਸਪੈਕਟਰ ਜਿਹੜੇ ਦੀਪਿੰਦਰਪਾਲ ਸਿੰਘ ਤੇ ਇੱਕ ਲੇਡੀ ਜਿਹੜੇ ਕਹਿੰਦੇ ਜੀ SP ਰੈਂਕ ਨੇ, ਉਹ ਇੱਥੋਂ ਗਏ ਸਨ ਇਹਨਾਂ ਨੂੰ ਲੈਣ ਦੇ ਵਾਸਤੇ। ਉੱਥੋਂ ਇਹ ਗੱਲ ਪਈ ਜੀ ਅੱਜ ਇੱਥੇ ਸ਼ਾਮ ਤੱਕ ਭਾਰਤ ਦੇ ਸਮੇਂ ਦੇ ਮੁਤਾਬਕ ਉਹਨਾਂ ਨੂੰ ਲੈ ਕੇ ਮੁੜ ਆਉਣਗੇ ਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ। ਫਿਰ ਇਹ ਮਾਮਲਾ ਦੁਬਾਰਾ ਤੋਂ ਜਿਹੜਾ ਜੀ ਉਹ ਚੱਲੂਗਾ। ਦੇਖਦੇ ਹਾਂ ਅੱਗੋਂ ਅਦਾਲਤ ਜਿਹੜੀ ਹੈ ਜੀ ਉਹ ਕਿਸ ਕਿਸਮ ਦਾ ਫੈਸਲਾ ਦਿੰਦੀ ਹੈ। ਪਰ ਬਹੁਤ ਲੰਬਾ ਸਮਾਂ ਚੱਲਿਆ ਤੇ ਬਹੁਤ ਚਰਚਿਤ ਰਿਹਾ ਇਹ ਕੇਸ ਜਿਹੜਾ ਜੀ, ਇਹ ਇੱਕ ਨਕਲੀ ਮੋੜ ਵੱਲ ਨੂੰ ਜਾ ਰਿਹਾ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੀਸਰਾ ਤੇ ਸਾਨੂੰ ਬਲਤੇਜ ਪੰਨੂ ਜੀ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।